2011 'ਚ ਜਿਹੜੀ ਮਰਦਮਸ਼ੁਮਾਰੀ ਹੋਈ ਉਹਦੇ ਨਤਾਇਜ ਜਿਹੜੇ ਰੋਕ ਲਏ ਗਏ ਸਨ ਮੁਤਨਾਜ਼ਿਆ ਕਹਿ ਕੇ। ਤੇ ਜਿਹੜੀ ਆਖਰੀ ਇਸ ਹਿਸਾਬ ਨਾਲ ਮਰਦਮਸ਼ੁਮਾਰੀ ਹੋਈ ਉਹ ਹੋਈ 1998 'ਚ। 1998 ਤੋਂ ਬਾਅਦ ਹੁਣ ਜਿਹੜੀ ਮਰਦਮਸ਼ੁਮਾਰੀ 2017 'ਚ ਹੋਈ ਔਰ ਜਿਹਦੇ ਤਹਿਤ 2022 'ਚ ਪੰਜਾਬ ਦੀਆਂ 7 ਸੀਟਾਂ ਘਟਾ ਦਿੱਤੀਆਂ ਗਈਆਂ ਨੇ ਇੰਨੇ ਦੀਆਂ, ਜਿਹਦਾ ਮਤਲਬ ਇਹ ਵੀ ਹੈ ਕਿ 7 ਸੀਟਾਂ ਕੌਮੀ ਅਸੈਂਬਲੀ ਦੀਆਂ ਜਿਨ੍ਹਾਂ ਦੇ ਫੰਡ, ਜਿਨ੍ਹਾਂ ਦੇ ਵਿੱਚ ਪਾਣੀ, ਹਰ ਚੀਜ਼ ਸ਼ਾਮਲ ਹੈ, ਉਹ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ ਕੱਟ ਦਿੱਤਾ ਗਿਆ, ਵੱਢ ਦਿੱਤਾ ਗਿਆ। ਔਰ ਇਹਦੇ 'ਤੇ ਹਸਬੇ ਸਾਬਕ ਨਾ ਕੋਈ ਨੂਨ ਲੀਗ ਦਾ MP MNA ਬੋਲੇਗਾ, ਨਾ ਬੋਲਿਆ ਹੈ, ਨਾ ਪੀਪਲਸ ਪਾਰਟੀ ਵਾਲਾ ਬੋਲੇਗਾ, ਨਾ ਤਰੀਕੇ ਇਨਸਾਫ ਵਾਲੇ ਬੋਲਣਗੇ। ਇਹ ਸਾਰੇ ਜਿਹੜੇ ਮਤਲਬ ਇਕੱਠੇ ਹੋਏ ਨੇ ਪੰਜਾਬ ਦੇ ਵਿੱਚ, ਧਰਤੀ ਦਾ ਖਾ ਪੀ ਲੈਂਦੇ ਨੇ, ਲੇਕਿਨ ਉਹਦਾ ਮੋੜਨਾ ਕੋਈ ਨਹੀਂ ਮੋੜਦੇ। ਔਰ ਇੱਕ ਨਮਕ ਹਰਾਮੀ ਦੀ ਇੱਕ ਨਵੀਂ ਮਿਸਾਲ ਕਾਇਮ ਕਰਦਾ ਹਰ ਬੰਦਾ ਆਉਣ ਵਾਲਾ। ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ KPK ਦੀਆਂ ਸੀਟਾਂ ਜਿਹੜੀਆਂ ਨੇ ਉਹ 7 ਫਾਟਾ ਦੀਆਂ ਖਤਮ ਹੋਈਆਂ, 10 ਸੀਟਾਂ ਐਡ ਕਰਤੀਆਂ ਗਈਆਂ, ਆਬਾਦੀ ਉਹਨਾਂ ਦੀ ਵਧਾ ਦਿੱਤੀ ਗਈ। KPK ਦੀ ਆਬਾਦੀ ਵਧੀ। ਬਲੋਚਿਸਤਾਨ ਜਿੱਥੇ ਅਨਰੈਸਟ ਹੈ ਇਸ ਵੇਲੇ, ਜਿੱਥੇ 20,000 ਤੋਂ ਉੱਤੇ ਮਿਸਿੰਗ ਪਰਸਨ ਹੈ ਔਰ ਹਰ ਤਰ੍ਹਾਂ ਦਾ ਬਲੋਚ ਜਿਹੜਾ ਹੈ ਉਹ ਬਹੁਤ ਸਾਰੇ ਜਿਹੜੇ ਨੇ ਮੁਲਕ ਛੱਡ ਕੇ ਜਾ ਚੁੱਕੇ ਨੇ, ਮਫਰੂਰ ਨੇ, ਉੱਥੇ ਆਬਾਦੀ ਵੱਧ ਗਈ ਹੈ। ਅਤੇ ਪੰਜਾਬ ਜਿੱਥੇ ਕੋਈ ਕਿਸੇ ਕਿਸਮ ਦਾ ਅਨਰੈਸਟ ਨਹੀਂ, ਉਹਦੀ ਆਬਾਦੀ ਜਿਹੜੀ ਹੈ ਉਹ ਘਟ ਗਈ ਹੈ। ਤਕਰੀਬਨ 1 ਕਰੋੜ ਤੋਂ ਉੱਤੇ ਥੱਲੇ ਆਬਾਦੀ ਘਟ ਗਈ। ਇੱਕ ਐਸੀ ਅਜੀਬੋ ਗਰੀਬ ਹਰਕਤ ਹੈ ਕਿ ਮਤਲਬ 24 ਸਾਲਾਂ 'ਚ ਪੰਜਾਬ 'ਚ ਕੋਈ ਬਾਲ ਨਹੀਂ ਪੈਦਾ ਹੋਇਆ, ਕੋਈ ਬੱਚੇ ਪੈਦਾ ਨਹੀਂ ਹੋਏ। ਪੰਜਾਬ ਦੀਆਂ ਮਾਵਾਂ 24 ਸਾਲ ਬਾਂਝ ਰਹੀਆਂ ਨੇ, ਕੋਈ ਇੱਥੇ ਆਬਾਦੀ ਨਹੀਂ ਵਧੀ। ਜੇ ਇੱਥੇ ਮੌਤਾਂ ਹੋਈਆਂ ਨੇ ਤਾਂ ਮੌਤਾਂ ਦੂਜੇ ਸੂਬਿਆਂ 'ਚ ਨਹੀਂ ਹੋਈਆਂ। ਜੇ ਇੱਥੇ ਕਰੋਨਾ ਆਇਆ ਤਾਂ ਦੂਜੇ ਸੂਬਿਆਂ 'ਚ ਕਰੋਨਾ ਨਹੀਂ ਆਇਆ, ਇਸ ਤੋਂ ਵੱਧ ਆਇਆ, ਇਸ ਤੋਂ ਵੱਧ ਸ਼ਰ੍ਹਾ ਮਵਾਤ ਹੈ ਉੱਥੇ। ਅਤੇ ਇਹ ਪੰਜਾਬ ਦੇ ਖਿਲਾਫ ਦਿਨ ਬ ਦਿਨ ਸਾਜ਼ਿਸ਼ਾਂ ਹੋ ਰਹੀਆਂ ਨੇ ਔਰ ਪੰਜਾਬੀ ਸੁੱਤਾ ਪਿਆ, ਜਾਗਦਾ ਨਹੀਂ ਪਿਆ। ਅਸੀਂ ਤਰਲੇ ਕਰਨੇ ਆ ਵੀ ਜਾਗੋ, ਸਾਡੇ ਨਾਲ ਜੁੜੋ। ਇਹ ਪੀਪਲਸ ਪਾਰਟੀ ਹੋਵੇ, ਨੂਨ ਲੀਗ ਹੋਵੇ ਜਾਂ ਤਰੀਕੇ ਇਨਸਾਫ ਹੋਵੇ, ਇਹਨਾਂ ਸਾਰਿਆਂ ਦੀਆਂ ਕਿਆਦਤਾਂ ਸਿਰਫ ਔਰ ਸਿਰਫ ਪੇਟ ਪ੍ਰਸਤ ਨੇ। ਇਹਨਾਂ ਨੂੰ ਪੰਜਾਬ ਦਾ, ਪੰਜਾਬ ਦੇ ਪੁੱਤਰਾਂ ਦਾ, ਪੰਜਾਬ ਧਰਤੀ ਦਾ ਕੋਈ ਅਹਿਸਾਸ ਨਹੀਂ। ਇਹ 74 ਸਾਲਾਂ 'ਚ ਨਾ ਇਹਨਾਂ ਮਾਂ ਬੋਲੀ ਦੀ ਗੱਲ ਕੀਤੀ, ਨਾ ਇਹਨਾਂ ਪਾਣੀ ਦੀ ਗੱਲ ਕੀਤੀ, ਨਾ ਇੱਥੇ ਇਹਦੀ ਮੁਇਸ਼ਤ ਦਾ ਖਿਆਲ ਕੀਤਾ। ਹੁਣ ਇੰਨੀ ਗਹਿਰੀ ਸਾਜ਼ਿਸ਼ ਹੋ ਰਹੀ ਹੈ ਅਤੇ ਪੰਜਾਬੀ ਕਿਆਦਤ ਚੁੱਪ ਹੈ। ਇਹ ਨਾਮ ਨਿਹਾਦ ਟੋਲਾ ਜਿਹੜਾ ਨੂਨ ਲੀਗ ਅਤੇ PTI ਵਾਲਾ ਬੈਠਾ ਹੈ, ਪੀਪਲਸ ਪਾਰਟੀ ਤਾਂ ਉਂਝ ਹੀ ਇੱਥੋਂ ਇੱਕ ਤਰ੍ਹਾਂ ਦਾ ਉਹ ਮੁੱਕ ਹੀ ਗਈ ਹੈ। ਇਹ ਜਿਹੜੇ ਬੈਠੇ ਨੇ, ਇਹਨਾਂ ਨੂੰ ਕੋਈ ਪੁੱਛੇ ਕਿ ਤੁਸੀਂ ਇਸ ਧਰਤੀ ਦਾ ਖਾਂਦੇ ਪੈ ਜੇ ਨਮਕ ਹਰਾਮੋ, ਕੋਈ ਤੁਹਾਨੂੰ ਸਵਾਲ ਨਹੀਂ ਉੱਠਦਾ। ਇਹ ਕਿੰਨਾ ਆਮ ਜਿਹਾ ਸਵਾਲ ਹੈ ਹਰ ਪੰਜਾਬੀ ਦੇ। ਮੈਂ ਕਿਹਾ ਪੰਜਾਬੀ ਕੀ ਗੈਰ ਪੰਜਾਬੀ, ਦੁਨੀਆ 'ਚ ਹਰ ਬੰਦੇ ਨੂੰ ਸਮਝ ਆਉਂਦਾ ਹੈ ਕਿ 3 ਸੂਬਿਆਂ ਦੀ ਆਬਾਦੀ ਵੱਧ ਰਹੀ ਹੈ ਅਤੇ ਇੱਕ ਸੂਬੇ ਦੀ ਆਬਾਦੀ ਘਟ ਰਹੀ ਹੈ। ਔਰ ਉਸ ਸੂਬੇ ਦੀ ਘਟ ਰਹੀ ਜਿੱਥੇ ਸਭ ਤੋਂ ਜ਼ਿਆਦਾ ਅਮਨ ਅਮਾਨ ਰਿਹਾ ਹੈ ਪਿਛਲੇ 74 ਸਾਲਾਂ 'ਚ ਨਿਸਬਤਨ ਦੂਜਿਆਂ ਦੇ। ਉਹ ਇੱਕ ਲਹਿਦਾ ਬਹਿਸ ਹੈ ਕਿ ਕਿਸ ਵਜ੍ਹਾ ਤੋਂ ਰਿਹਾ ਜਾਂ ਕੀ ਰਿਹਾ, ਲੇਕਿਨ ਰਿਹਾ ਤਾਂ ਹੈ। ਅਤੇ ਮੈਂ ਕਹਿੰਦਾ ਜੇ ਵੀਰ ਪੰਜਾਬੀ ਨਾਲ ਜੁੜਨ ਮੇਰੇ, ਅਤੇ ਮੈਂ ਇੱਕ ਐਸੀ ਜਮਾਤ ਬਣਾ ਕੇ ਇਹਨਾਂ ਨੂੰ ਵਿਖਾਵਾਂਗਾ ਕਿ ਜਿਹੜੀ ਨੂਨ ਲੀਗ, ਪੀਪਲਸ ਪਾਰਟੀ ਅਤੇ ਤਰੀਕੇ ਇਨਸਾਫ ਨੂੰ ਮਿੱਧ ਕੇ ਲੰਘ ਜਾਏਗੀ ਅੱਗੇ। ਇਹਨਾਂ ਧਰਤੀ ਫਰੋਸ਼ਾਂ ਨੂੰ ਮਿੱਧ ਕੇ ਅੱਗੇ ਲੰਘ ਜਾਵਾਂਗੇ ਅਸੀਂ। ਸਿਰਫ ਸਾਡਾ ਸਾਥ ਦਿਓ, ਸਾਡੇ ਨਾਲ ਖਲੋਵੋ, ਸਾਡੇ ਨਾਲ ਜੁੜੋ। ਪੰਜਾਬ ਨਹੀਂ ਤਾਂ ਦਿਨ ਬ ਦਿਨ ਮੁੱਕਦਾ ਪਿਆ ਔਰ ਤੁਹਾਡੇ ਬੱਚਿਆਂ ਦਾ ਮੁਸਤਕਬਲ ਮੁੱਕਦਾ ਪਿਆ। ਮੈਂ ਤੁਹਾਨੂੰ ਦੱਸਾਂ, ਤੁਹਾਡੇ ਬੱਚਿਆਂ ਦਾ ਮੁਸਤਕਬਲ ਤਾਰੀਕ ਹੋ ਰਿਹਾ। ਤੁਸੀਂ ਇਹਨਾਂ ਦੀ ਗੁਲਾਮੀ 'ਚ, ਇਹ ਸ਼ਰੀਫ ਫੈਮਿਲੀ ਦੀ ਗੁਲਾਮੀ 'ਚ, ਭੁੱਟੋ ਫੈਮਿਲੀ ਦੀ ਗੁਲਾਮੀ 'ਚ ਔਰ ਇਮਰਾਨ ਖਾਨ ਦੀ ਗੁਲਾਮੀ 'ਚ ਆਪਣੇ ਬੱਚਿਆਂ ਨੂੰ ਗੁਲਾਮੀ ਵਾਲੇ ਧੱਕ ਰਹੇ ਹੋ, ਆਪਣੇ ਬੱਚਿਆਂ ਨੂੰ ਗੁਲਾਮੀ 'ਚ ਦੇ ਰਹੇ ਹੋ। ਇਹ ਜਿਹੜੇ ਅਮਰੀਕਾ ਦੀ ਗੁਲਾਮੀ ਦੀ ਗੱਲ ਕਰਦੇ ਫਿਰਦੇ ਨੇ ਯੂਥੀਏ, ਇਹਨਾਂ ਨੂੰ ਕਹੋ ਘਰ ਦੀ ਗੁਲਾਮੀ ਤਾਂ ਮੁਕਾ ਲੈਣ ਪਹਿਲੇ। ਆਪਣੇ ਇਹ ਇਲੈਕਟੇਬਲਸ ਤੋਂ ਤਾਂ ਆਜ਼ਾਦੀ ਹਾਸਲ ਕਰ ਲੈਣ। ਅਸਲ ਗੁਲਾਮੀ ਤਾਂ ਇਹ ਹੈ। ਜਿਸ ਦਿਨ ਇਹ ਗੁਲਾਮੀ ਮੁੱਕ ਗਈ, ਬਾਹਰ ਦੀ ਗੁਲਾਮੀ ਤਾਂ ਆਪੇ ਹੀ ਮੁੱਕ ਜਾਏਗੀ। ਉਸ ਦਿਨ ਕੋਈ ਜ਼ਰੂਰਤ ਹੀ ਨਹੀਂ ਰਹੇਗੀ ਕਿਸੇ ਨੂੰ ਆਖਣ ਦੀ ਵੀ ਬਾਹਰ ਗੁਲਾਮੀ ਨਹੀਂ ਕਰਨੀ। ਇਹ ਜਿੰਨੀ ਦੇਰ ਤੱਕ ਪੇਟ ਪ੍ਰਸਟੋਲਾ ਤੁਹਾਡੇ ਉੱਤੇ ਮਸਲਤ ਹੈ, ਇਹ ਇਲੈਕਟੇਬਲ ਮਸਲਤ ਨੇ। ਇਹ ਜਿਹੜੇ ਚੌਧਰੀ ਮਖਦੂਮ ਪੀਰ ਜਿਹੜੇ ਚੱਟੀਆਂ ਵੱਟੀਆਂ ਅਤੇ ਹੱਟੀਆਂ ਬਣਾਉਂਦੇ ਫਿਰਦੇ ਨੇ, ਇਹ ਜਦੋਂ ਤੱਕ ਤੁਸੀਂ ਇਹਨਾਂ ਕੋਲੋਂ ਜਾਨ ਨਾ ਛਡਾਈ,
ਔਰ ਇੱਕ ਆਮ ਪੰਜਾਬੀ ਜਿਹੜਾ ਸਾਡੇ ਜਿਹਾ ਪੰਜਾਬੀ ਹੈ, ਜਿਹੜਾ ਤੁਹਾਡੇ ਜਿਹਾ ਪੰਜਾਬੀ, ਆਮ ਪੰਜਾਬੀ, ਉਹਨੂੰ ਅੱਗੇ ਨਾ ਤੁਸੀਂ ਲੈ ਕੇ ਆਏ ਤੇ ਨਾ ਕੋਈ ਤੁਹਾਡਾ ਮੁਸਤਕਬਲ ਹੈ, ਨਾ ਤੁਹਾਡੇ ਬੱਚਿਆਂ ਦਾ ਮੁਸਤਕਬਲ ਹੈ। ਜੇ ਤੁਸੀਂ ਆਪਣੇ ਬੱਚਿਆਂ ਨੂੰ ਫਕੀਰ ਬਣਾਉਣਾ ਚਾਹੁੰਦੇ ਹੋ, ਗੁਲਾਮ ਬਣਾਉਣਾ ਚਾਹੁੰਦੇ ਹੋ ਇਹਨਾਂ ਦਾ, ਤੇ ਫਿਰ ਲੱਗੇ ਰਹੋ। ਫਿਰ ਤੁਸੀਂ ਇਹਨਾਂ ਦੀ ਵੀ ਗੁਲਾਮੀ ਕਰਦੇ ਰਹੋਗੇ, ਅਮਰੀਕਾ ਦੀ ਵੀ ਗੁਲਾਮੀ ਕਰਦੇ ਰਹੋਗੇ। ਯਾਦ ਰੱਖਣਾ, ਤੁਸੀਂ ਅਮਰੀਕਾ ਦੀ ਗੁਲਾਮੀ ਤੋਂ ਵੀ ਉਦੋਂ ਤੱਕ ਛੁਟਕਾਰਾ ਤੁਹਾਨੂੰ ਨਹੀਂ ਮਿਲਣਾ, IMF ਤੋਂ ਵੀ ਉਦੋਂ ਤੱਕ ਛੁਟਕਾਰਾ ਨਹੀਂ ਮਿਲਣਾ ਜਦੋਂ ਤੱਕ ਤੁਸੀਂ ਇਹਨਾਂ ਨੂੰ ਮਗਰੋਂ ਨਾ ਲਾਇਆ। ਆਪਣੇ ਇਹਨਾਂ ਨੂੰ ਮਗਰੋਂ ਲਾਉਣਾ ਬਹੁਤ ਜ਼ਰੂਰੀ ਹੈ, ਵਰਨਾ ਜੋ ਹਾਲਾਤ ਜਿਸ ਪਾਸੇ ਜਾ ਰਹੇ ਨੇ, ਪੰਜਾਬ ਦਿਨ ਬ ਦਿਨ ਬਰਬਾਦ ਹੋ ਰਿਹਾ ਔਰ ਤੁਹਾਡੇ ਬੱਚਿਆਂ ਦਾ ਮੁਸਤਕਬਲ ਬਰਬਾਦ ਹੋ ਰਿਹਾ। ਰੱਬ ਰਾਖਾ।